अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, अज वाली वीडियो का दूसरा पार्ट और ਜਿਹੜੇ स्टूडेंट ने थ्योरी पास कर ਲਈਏ ਉਹ ਆਪਣਾ PDF ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋਵੇ। ਬਾਕੀ ਜੀ ਨਵੇਂ ਸਟੂਡੈਂਟ ਵਾਸਤੇ ਉਹ ਚੀਜ਼ਾਂ ਰਿਪੀਟ ਕਰਨਾ ਬਾਰ-ਬਾਰ ਕਿ ਇਸ ਚੈਨਲ ਉੱਤੇ ਪਤੈਨ ਤੇ ਬੀ ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਪਤੈਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਫਿਰ ਤੁਸੀਂ ਉੱਥੋਂ ਜਿਹੜਾ ਹੈ ਆਨਲਾਈਨ ਪੜ੍ਹ ਸਕਦੇ ਹੋ। ਤੇ ਬਾਕੀ ਜੀ ਐਸਕੇ ਦੇ ਵਾਲੀਆਂ ਵੀਡੀਓ ਜ਼ਰੂਰ ਵੇਖਿਆ ਕਰੋ, ਖਾਸ ਤੌਰ ਤੇ ਉਹ ਜਿਨ੍ਹਾਂ ਦਾ ਐਗਜ਼ਾਮ ਨਜ਼ਦੀਕ ਹੈ ਉਹ ਤੇ ਲਾਜ਼ਮੀ ਵੇਖਣੇ, ਮਿਸ ਨਹੀਂ ਕਰਨੇ। ਬਾਕੀ ਜਿਹਨੇ ਜਿਹੜੇ ਲਈ ਤਿਆਰੀ ਕਰ ਰਹੇ ਨੇ ਇਹ ਵੀ ਵੀਡੀਓ ਵੇਖਣ ਔਰ ਆਰਗੂਮੈਂਟ ਵੀ ਲਾਜ਼ਮੀ ਕਰਨ। ਤੇ ਆਰਗੂਮੈਂਟ ਹੀ ਸਾਰਿਆਂ ਕਰਨੇ ਨੇ ਜਿਹਦਾ ਐਗਜ਼ਾਮ ਨਜ਼ਦੀਕ ਹੈ ਔਰ ਸਮਝਦਾ ਕਿ ਮੇਰੀਆਂ ਗਲਤੀਆਂ ਨਹੀਂ ਕੱਟਦੀਆਂ ਪਈਆਂ। ਬੜੇ ਮੈਸੇਜ ਹੁੰਦੇ ਨੇ ਕਿ ਸਰ ਜੀ ਗਲਤੀਆਂ ਨਹੀਂ ਕੱਟ ਰਹੀਆਂ, 5-6 ਜਾਂ 6-7 ਇਸ ਤਰ੍ਹਾਂ ਗਲਤੀਆਂ ਨੇ ਜਿੰਨੀਆਂ ਵੀ ਹੋ ਰਹੀਆਂ ਨੇ, ਤੇ ਉਹ ਗਲਤੀਆਂ ਘਟਾਣੇ ਦਾ ਇੱਕੋ ਹੀ ਤਰੀਕਾ ਹੈ, ਆਰਗੂਮੈਂਟ ਕਰੋ। ਆਰਗੂਮੈਂਟ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਵੀ ਤੁਸੀਂ ਗਲਤੀਆਂ ਘਟਾ ਸਕੋ। ਠੀਕ ਹੈ, ਤੇ ਚਲੋ ਜੀ ਬਾਕੀ ਸਵਾਲ ਵੇਖ ਲੈਂਦੇ ਆ। 16 number, la patente di categoria B con codice armonizzato 96 ਕਹਿੰਦਾ B ਲਾਇਸੈਂਸ 96 ਕੋਡ ਦੇ ਨਾਲ può essere conseguita, ਕਹਿੰਦਾ ਇਹ ਹਾਸਲ ਕੀਤਾ ਜਾ ਸਕਦਾ ਹੈ anche contestualmente alla patente di categoria B, ਕਹਿੰਦਾ B ਲਾਇਸੈਂਸ ਦੇ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ sostenendo una prova di guida driving ਦੀ ਟਰਾਈ ਪਾਸ ਕਰਕੇ su specifico veicolo ਇੱਕ ਖਾਸ ਗੱਡੀ ਦੇ ਉੱਤੇ ਵੇਰੋ ਜੀ। 17 ਨੰਬਰ ਜੀ, ਇਹ ਨਿਸ਼ਾਨ ਜਿਹੜਾ ਹੈ ਇਹ ਵੀ ਕਾਫੀ ਹੁਣ ਸਕੀਦਿਆਂ ਵਿੱਚ ਆਉਂਦਾ ਪਿਆ। ਬੇਸ਼ੱਕ ਆਸਾਨ ਹੈ ਲੇਕਿਨ ਇਹ ਵੇ ਕਿ ਤਿਆਰੀ ਇਹਦੀ 100% ਕਰਨੀ ਹੈ। ਇਸ ਨਿਸ਼ਾਨ ਦੇ ਜਿੰਨੇ ਵੀ ਪੇਜ ਨੇ ਉਹ ਆਪਣੇ ਕਲੀਅਰ ਕਰਨੇ ਨੇ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ una confluenza, ਕਹਿੰਦਾ confluenza ਵੇ sul lato sinistro della carreggiata ਦੀ ਖੱਬੀ ਸਾਈਡ ਤੇ ਵੇਰੋ। ਅੱਛਾ ਜੀ, ਇਹ ਜਿਹੜਾ ਕੁਰਸੀਆ ਦੀ accelerazione ਸਾਈਡ ਤੋਂ ਐਂਟਰ ਹੋ ਰਿਹਾ ਨਾ, ਇਹਨੂੰ confluenza ਵੀ ਆਖਦੇ ਨੇ। ਕੁਰਸੀਆ ਦੀ accelerazione ਵੀ ਆਖਦਾ ਹੈ, confluenza ਵੀ ਆਖਦਾ ਹੈ, rampa di accesso ਵੀ ਆਖਦਾ ਹੈ। ਤੇ ਬਾਕੀ ਜੀ confluenza ਜਿਹੜਾ sempre falso, ਦੋ ਵੇਰੋ ਹੁੰਦੇ ਨੇ, ਦੋਵੇਂ ਹੀ ਲਾਤੋ ਨਾਲ ਨੇ, ਇਹਦੇ ਵਿੱਚ ਲਾਤੋ ਵੀ ਆ ਗਿਆ। ਠੀਕ ਹੈ, confluenza sempre falso, ਦੋ ਵੇਰੋ ਦੋਵੇਂ ਹੀ ਲਾਤੋ ਨਾਲ ਨੇ। ਇੱਕ ਇੱਥੇ ਆ ਗਿਆ, ਇੱਕ ਕਿਧਰੇ ਅੱਗੇ ਆ ਜਾਏਗਾ। 18 ਨੰਬਰ ਜੀ, ਜਾਲੋ ਕਲਰ ਦੇ ਪਨੇਲੋ ਆ ਗਈ ਹੈ ਤੇ ਕਿੱਥੇ ਲੱਗੀ ਹੋਵੇ ਦੀ ਪਨੇਲੋ ਜਾਲੋ ਕਲਰ ਵਾਲੀ, ਜਿੱਥੇ ਸੜਕ ਤੇ ਕੰਮ ਚੱਲ ਰਿਹਾ। Il segnale raffigurato, ਨਿਸ਼ਾਨ ਦਿਖਾਇਆ ਗਿਆ può essere preceduto, ਕਹਿੰਦਾ ਇਸ ਤੋਂ ਪਹਿਲਾਂ ਹੋ ਸਕਦਾ ਹੈ da un segnale di previso ਵਾਲਾ ਨਿਸ਼ਾਨ ਵੇਰੋ ਜੀ, ਕਿਉਂਕਿ ਇਹ ਨਿਸ਼ਾਨ ਬਿਲਕੁਲ ਉੱਥੇ ਲੱਗਿਆ ਜਿੱਥੇ ਮੁੜਨੇ ਦੀ ਸਲਾਹ ਦੇ ਰਿਹਾ ਹੈ ਤੇ previso ਵਾਲਾ ਨਿਸ਼ਾਨ ਪਹਿਲਾਂ ਹੋਵੇਗਾ। 19 ਨੰਬਰ, lo spazio di frenatura aumenta, ਕਹਿੰਦਾ spazio di frenatura ਜਿਹੜੀ ਬ੍ਰੇਕ ਲੱਗਣੇ ਵਾਲੀ ਜਗ੍ਹਾ aumenta ਹੋ ਜਾਂਦੀ, ਵੱਧ ਜਾਏਗੀ se la strada è in salita, ਅਗਰ ਸੜਕ ਚੜਾਈ ਵਾਲੀ ਹੈ। ਫਾਲਤੂ ਜਗ੍ਹਾ ਚੜਾਈ ਵਾਲੀ ਹੈ ਤੇ spazio di frenatura ਘਟੇ ਦੀ, diminuisce ਹੋਵੇਗੀ, ਕਿਉਂਕਿ ਚੜਾਈ ਦੀ ਵਜ੍ਹਾ ਤੋਂ ਗੱਡੀ ਜਲਦੀ ਰੁਕ ਜਾਏਗੀ, ਘੱਟ ਜਗ੍ਹਾ ਲਵੇਗੀ ਰੁਕਣੇ ਵਾਸਤੇ। 20 ਨੰਬਰ, se si viene sorpassati, ਕਹਿੰਦਾ ਅਗਰ ਓਵਰਟੇਕ ਹੋ ਰਹੇ ਹੋ ed avviene un incidente ਔਰ ਐਕਸੀਡੈਂਟ ਹੋ ਜਾਂਦਾ ਹੈ si può avere una parte di responsabilità, ਕਹਿੰਦਾ ਤੁਹਾਡਾ ਵੀ ਜ਼ੁਮਾ ਹੋਵੇਗਾ ਇਸ ਐਕਸੀਡੈਂਟ ਦੇ ਵਿੱਚ। se non si è fatto, ਅਗਰ ਤੁਸੀਂ ਨਹੀਂ ਕੀਤਾ il possibile per facilitare, ਵੀ ਤੁਸੀਂ ਉਹਦੇ ਵਾਸਤੇ ਆਸਾਨੀ ਪੈਦਾ ਨਹੀਂ ਕੀਤੀ la manovra di sorpasso, ਜਿਹੜਾ ਓਵਰਟੇਕ ਕਰ ਰਿਹਾ ਸੀ, ਤੇ ਇਹਦੇ ਵਿੱਚ ਕਹਿੰਦਾ ਤੁਹਾਡਾ ਵੀ ਜ਼ੁਮਾ ਹੋਵੇਗਾ ਵੇਰੋ। ਅਗਰ ਹੁਣ ਅਸੀਂ ਗੱਡੀ ਚਲਾ ਰਹੇ ਹਾਂ, ਸਾਨੂੰ ਦੂਸਰੀ ਗੱਡੀ ਓਵਰਟੇਕ ਕਰਨਾ ਸ਼ੁਰੂ ਕਰ ਦਈਏ ਤੇ ਜਿਹੜੀ ਗੱਡੀ ਸਾਨੂੰ ਓਵਰਟੇਕ ਕਰ ਰਹੀ ਹੈ ਅਗਰ ਉਹਦੇ ਵਾਸਤੇ ਖਤਰਾ ਬਣਦਾ ਹੈ, ਮਸਲਨ ਸਾਹਮਣੇ ਤੋਂ ਗੱਡੀ ਆਉਣਾ ਸ਼ੁਰੂ ਹੋ ਜਾਂਦੀ ਹੈ, ਤੇ ਕੀ ਕਰਨਾ ਤੁਸੀਂ ਜਿੰਨਾ ਮੁਮਕਿਨ ਹੋ ਸਕਦਾ ਸੱਜੀ ਸਾਈਡ ਤੇ ਹੋ ਜਾਓ ਔਰ ਸਪੀਡ ਆਪਣੀ ਘੱਟ ਕਰ ਲਓ ਤਾਂ ਕਿ ਉਹ ਸਾਨੂੰ ਆਸਾਨੀ ਨਾਲ ਕ੍ਰਾਸ ਕਰ ਲਵੇ, ਓਵਰਟੇਕ ਆਪਣਾ ਕੰਪਲੀਟ ਕਰ ਲਵੇ। ਅਗਰ ਅਸੀਂ ਇਹ ਚੀਜ਼ ਨਹੀਂ ਕਰਦੇ, ਉਹਦੇ ਵਾਸਤੇ ਆਸਾਨੀ ਪੈਦਾ ਨਹੀਂ ਕਰਦੇ, ਉਸ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਕਿਧਰੇ ਨਾ ਕਿਧਰੇ ਜ਼ੁਮਾ ਸਾਡਾ ਵੀ ਹੋਵੇਗਾ, ਕਸੂਰ ਸਾਡਾ ਵੀ ਹੋਵੇਗਾ ਇਸ ਐਕਸੀਡੈਂਟ ਦੇ ਵਿੱਚ। 21 ਨੰਬਰ, ਆਇਲ ਵਾਲਾ ਨਿਸ਼ਾਨ ਆ ਗਿਆ, ਚਲਦੀ ਹੋਈ ਗੱਡੀ ਦਾ SP ਆਨ ਨਹੀਂ ਹੋਣਾ ਚਾਹੀਦਾ। ਅਗਰ ਆਨ ਹੋ ਜਾਏ ਤਾਂ ਇਹ ਮਤਲਬ ਹੈ ਵੀ ਇੰਜਨ ਦਾ ਆਇਲ ਜਿਹੜਾ ਹੈ ਉਹਦਾ ਲੈਵਲ ਘਟ ਗਿਆ, ਪ੍ਰੈਸ਼ਰ ਘਟ ਗਿਆ। Una spia di colore rosso, ਕਹਿੰਦਾ ਸਪੀਆ ਲਾਲ ਕਲਰ ਦਾ contra segnata dal simbolo di figura, ਤੇ ਇਹ ਨਿਸ਼ਾਨਦੇਹੀ ਕਰਦਾ ਹੈ se accesa durante la marcia, ਵੀ ਅਗਰ ਇਹ ਚਲਦੇ ਹੋਏ ਆਨ ਹੋ ਗਿਆ indica, ਦੱਸ ਰਿਹਾ insufficiente pressione dell'olio,
Di lubrificazione del motore ਵੇ ਇੰਜਨ ਦਾ ਜਿਹੜਾ lubrificazione ਵੇ mobilele ਇਹਦਾ ਪ੍ਰੈਸ਼ਰ ਘਟ ਗਿਆ vero insufficiente ਮਤਲਬ ਥੋੜਾ ਹੈ ਕਾਫੀ ਹੈ 22 ਨੰਬਰ ਕੀ guida in stato di ebbrezza alcolica ਜਿਹੜਾ alcol ਦੇ ਨਸ਼ੇ ਵਿੱਚ ਡਰਾਈਵਿੰਗ ਕਰ ਰਿਹਾ ਹੈ a tempi di reazione più rapidi ਕਹਿੰਦਾ ਉਹਦਾ ਰਿਐਕਸ਼ਨ ਦਾ ਟਾਈਮ ਜਿਹੜਾ più rapidi ਹੋ ਜਾਂਦਾ ਜ਼ਿਆਦਾ ਤੇਜ਼ ਹੋ ਜਾਂਦਾ ਫਾਲਤੂ ਜੀ ਤੇਜ਼ ਨਹੀਂ ਹੋਣ ਲੱਗਾ ਸਲੋ ਹੋਵੇਗਾ 23 ਨੰਬਰ per garantire aderenza e la stabilità del veicolo ਕਹਿੰਦਾ ਤੁਸੀਂ ਚਾਹੁੰਦੇ ਹੋ ਕਿ ਗੱਡੀ ਸਟੇਬਲ ਰਵੇ ਇਹ ਰੋਡ ਗ੍ਰਿਪ ਜਿਹੜੀ ਹੈ ਸਹੀ ਰਵੇ ਇਸ ਚੀਜ਼ ਦੀ ਗਾਰੰਟੀ ਦੇ ਲਈ bisogna controllare ਕਹਿੰਦਾ ਤੁਸੀਂ ਚੈੱਕ ਕਰੋ ਕਿ la pressione di gonfiaggio degli pneumatici ਵਿੱਚ ਜਿਹੜਾ ਟਾਇਰਾਂ ਨੂੰ ਫੁਲਾਣੇ ਵਾਲਾ ਪ੍ਰੈਸ਼ਰ ਹੈ ਮਤਲਬ ਜਿਹੜੀ ਟਾਇਰਾਂ ਦੀ ਹਵਾ ਹੈ sia quella ਵਈ ਉਹੀ ਹੈ consigliata della casa costruttrice ਜਿਹੜੀ ਤੁਹਾਨੂੰ ਸਲਾਹ ਦਿੱਤੀ ਹੈ casa costruttrice ਨੇ vero casa costruttrice ਕਿਹਨੂੰ ਆਖਦੇ ਨੇ ਜਿਹਨੇ ਗੱਡੀ ਬਣਾਈ ਹੈ 24 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ 320 ਮੀਟਰ ਤੇ ਪ੍ਰੈਸੀਡੈਂਸਾ ਦੇਣਾ ਜੇ il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ un incrocio ਵੀ ਇੱਕ ਚੌਕ ਹੈ in cui vale la regola ਤੇ ਇੱਥੇ ਕਹਿੰਦਾ ਇਹ ਰੇਗੂਲਾ ਵਾਲੇ ਹੋਵੇਦਾ ਲਾਗੂ ਹੋਵੇਦਾ ਦੀ ਦਾਰ ਲਾ ਪ੍ਰੈਸੀਡੈਂਸਾ ਵਿੱਚ ਤੁਸੀਂ ਹੱਕ ਦੇਣਾ ਸੋਲੋ ਅਦੇਸਤਰਾ ਸਿਰਫ ਸੱਜੇ ਨੂੰ ਫਾਲਤੂ ਜੀ ਇਹ ਨਿਸ਼ਾਨ ਹੋਵੇਦਾ ਮਤਲਬ ਹੁੰਦਾ ਹੈ ਦੇਸਤਰਾ ਨੂੰ ਵੀ ਪਹਿਲ ਦੇਣੀ ਜੇ ਸਨੀਸਤਰਾ ਨੂੰ ਵੀ ਪਹਿਲ ਦੇਣੀ ਜੇ 5 ਨੰਬਰ ਪਨੇਲੋ ਵੇਰ ਦੇ ਕਲਰ ਵਿੱਚ ਆਈਏ ਮਤਲਬ ਆਟੋਸਟਰਾ ਦੇ ਉੱਤੇ ਇੱਕ ਐਡਾ ਬਲੈਕ ਜਿਹਾ ਕਲਰ ਹੈ ਇਹ ਗੈਲਰੀ ਦਾ ਨਿਸ਼ਾਨ ਹੈ ਮਤਲਬ ਆਟੋਸਟਰਾ ਦੇ ਉੱਤੇ ਇੱਕ ਗੈਲਰੀ ਆ ਗਈ ਹੈ ਸੁਰੰਗ ਆ ਗਈ ਹੈ il segnale raffigurato ਦਾ ਨਿਸ਼ਾਨ ਦਿਖਾਇਆ ਗਿਆ ਇਹ posto al inizio di una galleria ਕਹਿੰਦੇ ਗੈਲਰੀ ਦੇ ਸ਼ੁਰੂ ਵਿੱਚ ਲੱਗੀ ਹੈ vero 26 ਨੰਬਰ la distanza di sicurezza ਫਾਸਲਾ va rispettata ਕਹਿੰਦੇ ਫਾਸਤੀ ਫਾਸਲੇ ਦੀ ਰਿਸਪੈਕਟ ਕਰਨੀ ਹੈ per non tamponare il veicolo ਤਾਂ ਕਿ ਗੱਡੀ ਨਾਲ ਟੱਕਰ ਨਾ ਲੱਗੇ ਕਿ ਚੀਪਰੇਚੇ ਦੇ ਜਿਹੜੀ ਸਾਡੇ ਅੱਗੇ ਚੱਲਦੀ ਹੈ vero ਇਹ distanza di sicurezza ਇਸ ਵਾਸਤੇ ਰੱਖੀ ਦਾ ਵੀ ਜਿਹੜੀ ਅੱਗੇ ਗੱਡੀ ਚੱਲਦੀ ਹੈ ਵੀ ਉਹਦੇ ਨਾਲ tamponare ਨਾ ਹੋ ਜਾਈਏ ਟਕਰਾਣਾ ਚਾਹੀਏ ਔਰ tamponare sempre vero e falso ਕੋਈ ਨਹੀਂ ਜਿਹੜਾ ਸਵਾਲ ਚਾਹੇਗਾ ਉਹ ਸਵਾਲ vero ਹੈ 27 ਨੰਬਰ nell'incrocio rappresentato nella figura ਦਾ ਚੌਕ ਤਸਵੀਰ ਦਿਖਾਇਆ ਗਿਆ ਇਹਦੇ ਵਿੱਚ il conducente del veicolo ਦੀ ਜਿਹੜਾ D ਗੱਡੀ ਦਾ ਡਰਾਈਵਰ ਹੈ all'obbligo ਕਹਿੰਦਾ ਉਹਦੇ ਤੇ ਲਾਗੂ ਹੁੰਦਾ ਹੈ ਦੀ ਦਾਰ ਲਾ ਪ੍ਰੈਸੀਡੈਂਸਾ a tutti i veicoli ਹੋਈ ਉਹਨੇ ਸਾਰੀਆਂ ਗੱਡੀਆਂ ਨੂੰ ਹੱਕ ਦੇਣਾ ਹੈ ਠੀਕ ਹੈ ਜੀ ਨਾ ਫਾਲਸੂ ਕੀਤੇ ਫਾਲਸੂ ਵਾਲਾ ਤਸਵੀਰ ਹੋ ਚੈੱਕ ਕਰ ਲਵੇ 28 ਨੰਬਰ sulle carreggiate sulle rampe sugli svincoli delle autostrade ਕਹਿੰਦਾ ਜਿਹੜੀ ਆਟੋਸਟਰਾਦੇ ਦੀਆਂ ਇਹ ਜਗ੍ਹਾ ਨੇ la sosta di emergenza ਜਿਹੜਾ ਇੱਥੇ ਐਮਰਜੈਂਸੀ ਵਿੱਚ ਸੋਸਤਾ ਕਰਦੇ ਹੋ non deve superare il tempo ਕਹਿੰਦਾ ਸੋਸਤੇ ਦਾ ਟਾਈਮ ਵਧਣਾ ਨਹੀਂ ਚਾਹੀਦਾ strettamente necessario ਜਿਹੜਾ ਜ਼ਰੂਰੀ ਹੈ e può protrarsi fino a 24 ore ਤੇ ਕਹਿੰਦਾ 24 ਘੰਟੇ ਤੱਕ ਤੁਸੀਂ ਇਸ ਟਾਈਮ ਨੂੰ ਲੈ ਕੇ ਜਾ ਸਕਦੇ ਹੋ ਔਰ ਇਸ ਤੋਂ ਵਧਣਾ ਨਹੀਂ ਚਾਹੀਦਾ ਫਾਲਤੂ ਜਿਹੜਾ ਸੋਸਤਾ ਦੀ ਐਮਰਜੈਂਸਾ ਹੁੰਦਾ ਹੈ ਉਹ ਹੁੰਦਾ ਹੈ 3 ore ਠੀਕ ਹੈ ਜੀ 29 ਨੰਬਰ su una strada inevata ਅੱਛਾ ਜੀ ਇਹ ਸਵਾਲ ਜਿਹੜਾ ਹੈ ਇਹ ਵੀ ਧਿਆਨ ਨਾਲ ਕਰਨਾ ਹੈ ਅਕਸਰ ਸਟੂਡੈਂਟ ਇਹ ਵੀ ਸਵਾਲ ਜਿਹੜਾ ਗਲਤ ਕਰਦੇ ਨੇ ਬਲਕਿ ਨਵੀਂ ਗਲਤੀ ਕੀਤੀ ਹੈ ਇਹ ਸਵਾਲ ਮੁਸ਼ਕਲ ਹੈ ਤੇ ਇਹ ਸਵਾਲ ਨੂੰ ਧਿਆਨ ਨਾਲ ਕਰਨਾ ਹੈ ਇਹ ਮੈਂ ਚੀਜ਼ਾਂ ਸਮਝਾਣਾ ਇਹਦੇ ਵਿੱਚ ਕੀ ਫਰਕ ਕੀ ਹੈ su una strada inevata ਕਹਿੰਦਾ ਉਹ ਸੜਕ ਉੱਤੇ ਜਿੱਥੇ ਇਨੇਵਾਤਾ ਪਈ ਮਤਲਬ ਬਰਫ਼ਬਾਰੀ ਹੋ ਰਹੀ ਹੈ ਅਦਰੈਂਸਾ del veicolo ਕਹਿੰਦਾ ਉਹਦੇ ਉੱਤੇ ਜਿਹੜੀ ਗੱਡੀ ਦੀ ਰੋਡ ਗ੍ਰਿਪ ਅਦਰੈਂਸਾ ਵੇ ਪਕੜੇ ਇਹ ਮਿਨੋਰੇ ਘੱਟ ਹੋਵੇ ਦੀ ਕਿ su una strada ghiacciata ਉਹਦੇ ਨਾਲੋਂ ਜਿੱਥੇ ਬਰਫ਼ ਜੰਮੀ ਹੈ ਕਹਿੰਦਾ ਉਹਦੇ ਨਾਲੋਂ ਇੱਥੇ ਇਨੇਵਾਤੇ ਤੇ ਗ੍ਰਿਪ ਘੱਟ ਹੋਵੇ ਦੀ ਫਾਲਸੋ ਇਹਨਾਂ ਵੇਰੋ ਕੀਤੇ ਫਾਲਸੋ ਮੈਂ ਫਰਕ ਸਮਝਾਣਾ ghiacciata ਉਹਨੂੰ ਆਖਦੇ ਨੇ ਜਿਹੜੀ ਬਰਫ਼ ਜੰਮ ਜਾਂਦੀ ਹੈ ਜਿਸ ਤਰ੍ਹਾਂ ਸ਼ੀਸ਼ੇਦਾਰ ਹੋ ਜਾਂਦੀ ਹੈ ਔਰ ਇਨੇਵਾਤਾ ਉਹਨੂੰ ਆਖਦੇ ਨੇ ਜਿਹੜੀ ਬਰਫ਼ ਬਾਰੀ ਹੋ ਰਹੀ ਹੁੰਦੀ ਜਿਸ ਤਰ੍ਹਾਂ ਰੂ ਟੈਪ ਹੋਈ ਹੁੰਦੀ ਹੈ ਕਹਿੰਦਾ ਇੱਥੇ ਜ਼ਿਆਦਾ ਗ੍ਰਿਪ ਜਿਹੜੀ ਹੈ ਘੱਟ ਹੋਵੇ ਦੀ ਇਹਦੇ ਨਾਲੋਂ ਫਾਲਸੋ ਜਿੱਥੇ ਬਰਫ਼ ਜੰਮ ਜਾਂਦੀ ਹੈ ਉੱਥੇ ਬਿਲਕੁਲ ਹੀ ਗ੍ਰਿਪ ਜਿਹੜੀ ਹੈ ਨਾ ਹੋਣੇ ਦੇ ਬਰਾਬਰ ਹੁੰਦੀ ਹੈ ਜਿਹੜੀ ਇਨੇਵਾਤਾ ਹੁੰਦੀ ਹੈ ਬਰਫ਼ਬਾਰੀ ਹੋ ਰਹੀ ਹੁੰਦੀ ਹੈ ਜਾਂ ਰੂ ਟੈਪ ਵਾਲੀ ਹੁੰਦੀ ਹੈ ਬਰਫ਼ ਉੱਤੇ ਫਿਰ ਟਾਇਰ ਕੁਛ ਨਾ ਕੋਈ ਸੜਕ ਦੇ ਉੱਤੇ ਲੱਗਦਾ ਰਹਿੰਦਾ ਹੈ ਤੇ ਲੇਕਿਨ ਜਿੱਥੇ ਬਰਫ਼ ਜੰਮ ਜਾਵੇ ਉੱਥੇ ਟਾਇਰ ਬਿਲਕੁਲ ਸੜਕ ਉੱਤੇ ਨਹੀਂ ਲੱਗਦਾ ਗੱਡੀ ਸਲਿੱਪ ਹੋ ਜਾਂਦੀ ਹੈ ਠੀਕ ਹੈ ਇਹ ਸਵਾਲ ਮੁਸ਼ਕਲ ਹੈ ਇਹਦਾ ਰੱਟਾ ਲਾਓ ਜਾਂ ਜੋ ਵੀ ਕਰੋ ਇਹ ਆਪਣਾ ਕਲੀਅਰ ਕਰਨਾ ਹੈ 3 ਨੰਬਰ il controllo dei freni ਕਹਿੰਦਾ ਜਿਹੜਾ ਬ੍ਰੇਕਾਂ ਚੈੱਕ ਕਰਦੇ ਹੋ
ਕਿ ਪ੍ਰੋਦੂਕੋਨੋ rumore ਜਿਹੜੀਆਂ ਬ੍ਰੇਕਾਂ ਸ਼ੋਰ ਕਰਦੀਆਂ ਨੇ ਉਹਨਾਂ ਨੂੰ ਚੈੱਕ ਕਰਦੇ ਹੋ। oltre ad aumentare la sicurezza ਕਹਿੰਦਾ ਇਹਦੇ ਨਾਲ ਸਿਕੁਰੇਸਾ ਵੀ ਵੱਧ ਜਾਂਦੀ ਏ। può ridurre la rumorosità del veicolo ਤੇ ਗੱਡੀ ਦਾ ਸ਼ੋਰ ਵੀ ਤੁਸੀਂ ਘਟਾ ਸਕਦੇ ਹੋ। ਫੇਰ ਉਹ ਬ੍ਰੇਕਾਂ ਸ਼ੋਰ ਉਦੋਂ ਹੀ ਕਰਦੀਆਂ ਨੇ ਜਦੋਂ ਲੈਦਰ ਕੱਸ ਜਾਂਦੇ ਨੇ, ਤੇ ਲੈਦਰ ਕੱਸਣੇ ਦਾ ਕੀ ਮਤਲਬ ਹੁੰਦਾ ਹੈ ਕਿ ਬ੍ਰੇਕ ਤੁਹਾਡੀ ਸਹੀ ਨਹੀਂ ਲੱਗਣੀ, ਕਿਉਂਕਿ ਜਿਨ੍ਹਾਂ ਗੱਡੀ ਨੂੰ ਰੋਕਣਾ ਹੁੰਦਾ ਉਹ ਲੈਦਰ ਹੀ ਘਸੇ ਪਏ ਨੇ। ਤੇ ਇੱਕ ਤੇ ਗੱਡੀ ਸ਼ੋਰ ਕਰੇ ਜਦੋਂ ਬ੍ਰੇਕ ਲਾਓ ਦੇ, ਦੂਸਰਾ ਖਤਰਾ ਵੀ ਜ਼ਿਆਦਾ ਹੋਵੇਗਾ ਅਗਰ ਲੈਦਰ ਘਸੇ ਹੋਣ। ਤੇ ਇਹਦਾ ਸ਼ੋਰ ਘਟਾਉਣ ਦਾ ਇੱਕ ਹੀ ਤਰੀਕਾ ਹੈ, ਤੁਸੀਂ ਲੈਦਰ ਚੇਂਜ ਕਰੋ, ਸ਼ੋਰ ਘਟ ਜਾਏਗਾ, ਸਿਕੁਰੇਸਾ ਵੀ ਵੱਧ ਜਾਏਗੀ।